77 ਵਰੇ ਹੋ ਗਏ ਨੇ ਪੰਜਾਬ ਨੂੰ ਵੰਡੇ ਹੋਏ ਨੂੰ, ਠੀਕ ਆ। ਤੇ ਉਹ ਪਿੰਡ ਚੇਤੇ ਆਂਦਾ ਤੁਹਾਨੂੰ? ਪਿੰਡ ਆਹੋ, ਪਿੰਡ ਜਿਹੜਾ ਮੇਰੀ ਤੇ ਨਜ਼ਰ ਦੇ ਵਿੱਚ ਸਾਰੇ ਪਿੰਡ ਵਾ, ਹਰ ਚੀਜ਼ ਜ਼ਮੀਨਾਂ ਖੂਹ ਜੋ ਕੁਛ ਵੀ ਹੈਗਾ ਅੱਖਾਂ ਦੇ ਸਾਹਮਣੇ ਸ਼ੀਸ਼ਾ ਵਾ। ਹਾਂ, ਅੱਖਾਂ ਬੰਦ ਵੇ ਇੱਥੇ ਕੋਈ ਤੇ ਮੈਂ ਆਪਣਾ ਪਿੰਡ ਲੱਭ ਲਓ। ਲੱਭ ਲੋਗੇ? ਹਾਂ ਜੀ, ਉੱਥੇ ਡੇ ਜਾ ਕੇ ਵਾਗਾ ਬਾਰਡਰ ਤੁਹਾਨੂੰ ਛੱਡ ਦਈਏ ਅੱਗੇ, ਹਾਂ ਜੇ ਵਾਗੇ ਬਾਰਡਰ ਛੱਡ ਦਈਏ ਤੁਹਾਨੂੰ, ਹਾਂ ਤਾਂ ਪਿੰਡ ਅੱਗੇ ਲੱਭ ਲੋਗੇ? ਹਾਂ ਪਿੰਡ ਇਨਸ਼ਾਅੱਲਾ। ਹੁਣ ਦਿਲ ਕਰਦਾ ਜਾਣ ਨੂੰ? ਉਹ ਦਿਲ ਤੇ ਮੈਂ ਕਹਿਣਾ ਵੀ ਗੱਲ ਛੱਡ ਦੇ, ਉਹ ਧਰਤੀ ਨਾਲ ਪਿਆਰ ਹੈ ਨਾ, ਸੱਚੀ ਕਰੇ ਨਾ ਤੇ ਅਸੀਂ ਤੇ ਖਣੀ ਭਾਈ 8 ਪਹਿਰਾਂ ਦੇ ਵਿੱਚ ਇੱਕ ਵਾਰੀ ਸਾਰੇ ਨਜ਼ਰ ਫਿਰਦੀ ਰਹਿੰਦੀ ਹੈ। 8 ਪੈਰਾਂ 'ਚ ਇੱਕ ਵਾਰੀ? ਇੱਕ ਵਾਰ ਅੱਖਾਂ ਦੇ ਵਿੱਚ ਜ਼ਰੂਰੀ। ਕਈ ਵਾਰੀ ਭਾਈ ਅਜੇ ਵੀ ਖੂਹਾਂ ਤੇ ਚਲੇ ਜਾਂਦੇ ਆ, ਰੁੱਟੇ ਪਏ ਉਹ ਇਲਾਕੇ ਚਲੇ ਜਾਂਦੇ ਆ। ਪਿਆਰ ਹੀ ਉਸ ਧਰਤੀ ਨਾਲ ਬਹੁਤ ਸੀ, ਗੱਲ ਹੀ ਛੱਡੋ। ਕਿਉਂ ਅਸੀਂ ਉਸ ਧਰਤੀ 'ਚ ਪਲੇ ਆ, ਉਸ ਧਰਤੀ ਦੀ ਮੁਹੱਬਤ, ਉਹ ਧਰਤੀ ਦਾ ਰਹਿਣਾ ਬਹਿਣਾ, ਕੋਈ ਕਿਸੇ ਨਾਲ ਖਿਲਾਫ, ਕੋਈ ਕਿਸੇ ਨਾਲ ਗੱਲ ਉਸ ਜ਼ਮਾਨੇ 'ਚ ਨਹੀਂ ਸੀ। ਉਸ ਜ਼ਮਾਨੇ ਸਾਡੀ ਉਸ ਧਰਤੀ ਨਾਲ ਮੁਹੱਬਤ ਬਹੁਤ। ਹਿੰਦੂਆਂ ਦਾ ਸਿੱਖਾਂ ਦਾ ਵਸੇਬ ਕਿਦਾਂ ਦਾ ਸੀਗਾ, ਆਪਸ 'ਚ ਰਹਿਣ ਸਹਿਣ ਕਿਦਾਂ? ਮੈਂ ਕਿਹਾ ਜੀ ਰਹਿਣ ਬਹਿਣ ਜਿਹੜਾ ਸੀ ਨਾ ਉੱਥੇ, ਜੇ ਸੱਚੀ ਗੱਲ ਪੁੱਛਦਾ, ਇਹ ਹੁਣ ਜਿੱਥੋਂ ਤੱਕ ਜ਼ਮਾਨਾ ਚਲੇ ਗਿਆ ਨਾ ਇੱਧਰ ਜਾਂ ਉੱਧਰ, ਅੱਲਾ ਹੀ ਮਾਫ ਕਰੇ, ਸਾਡੇ ਤੇ ਉਧਰ ਕੋਈ ਫਰਕ ਹੀ ਨਹੀਂ। ਅੱਛਾ, ਇਹ ਜਦੋਂ ਫਿਰ ਹੱਦ ਪਾਦ ਹੋਈ ਨਾ, ਉਦੋਂ ਇਹ ਜ਼ਰੂਰ ਗੜਬੜ ਪਈ ਆ। ਪਹਿਲੇ ਤੇ ਇਹ ਸੀਗਾ ਬਈ ਕੋਈ ਨਾ ਹਿੰਦੂਆਂ ਨਾਲ, ਨਾ ਸਿੱਖਾਂ ਨਾਲ, ਨਾ ਮੁਸਲਮਾਨਾਂ ਨਾਲ ਕੋਈ ਫਰਕ ਨਹੀਂ ਸੀ। ਉਧਰ ਉਹਦੀ ਲੈਣ ਦੇਣ ਹਰ ਗੱਲ, ਖੁਸ਼ੀਆਂ ਖੁਸ਼ਹਾਲੀਆਂ ਤੇ ਆਉਂਦੇ ਜਾਂਦੇ ਸਾਰੇ ਸੀ। ਉਹ ਇਲਾਕੇ ਜਿੰਨੇ ਵੀ ਹੈ ਨਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਜੋ ਵੀ ਪਰਾਂ ਦੇ ਜ਼ਿਲ੍ਹੇ ਸਾਰੇ ਮੇਰੇ ਦੇਖੇ। ਅੱਛਾ, ਸਾਰੇ 27 ਸਾਲ ਦੀ ਉਮਰ ਸੀ, ਦਾੜੀ ਮੋਚ ਤੁਹਾਡੇ ਮੂੰਹ ਮੇਰੀ ਆਈ। ਅੱਛਾ, ਐਨ ਪੂਰੀ। ਜਦੋਂ ਮੈਂ ਇੱਧਰ ਆ, ਸਾਰੇ ਸਾਡੇ ਲਾਗੇ ਨਡਾਲਾ, ਜੱਗਾਂ, ਤਲਵਾੜਾ, ਡਬੂਰੀ ਹੈ ਜੀ। ਸਿੱਖਾਂ ਦੇ ਪਿੰਡਾਂ ਦਾ ਵੀ ਪਤਾ ਮੈਨੂੰ, ਕਿਹੜੇ ਮੋਢੋਵਾਲ, ਪੀਰਪੁਰ, ਕੁਦੋਵਾਲ, ਮੀਡੀ, ਲਖਣ ਕੇ। ਵਾਹ ਹੈ ਇਲਾਕੇ ਦਾ ਪੁੱਛ ਲਓ ਤੁਸੀਂ, ਉਹ ਤੋਂ ਤਾਂ ਦੱਸ ਦੂੰ। ਮੈਨੂੰ ਇਹਨਾਂ ਪਤਾ, ਫਿਰਦੇ ਰਹਿੰਦੇ ਅਸੀਂ, ਜਾਂਦੇ ਆਉਂਦੇ, ਏਦਾਂ ਪਿਆਰ ਦੋਸਤੀਆਂ ਸੀ ਸਾਰੇ। ਮੱਖਣ ਸਿੰਘ, ਅਛਰ ਸਿੰਘ, ਉਹ ਬਟਾ ਚੱਕਦਾ ਹੁੰਦਾ ਮੋਦੋਵਾਲ ਦਾ, ਸਿੱਖਾਂ ਦਾ। ਇਹ ਆਲੇ ਦੁਆਲੇ ਦੇ ਸਿੱਖਾਂ ਨੂੰ ਬੰਤਾ ਸਿੰਘ। ਕਿਹੜੇ ਪਿੰਡ ਦਾ ਸੀ ਬੰਤਾ ਸਿੰਘ? ਉਹ ਮੋਦੋਵਾਲ ਦਾ। ਹਾਂ, ਅੱਛਾ, ਇਹ ਸਾਰੇ ਮੋਦੋਵਾਲੀਆਂ ਦੇ ਨਾਮ ਲਾਏ ਮੈਂ। ਅੱਛਾ, ਉਹ ਲਖਣ ਕਹਿੰਦੇ ਜਿਹੜੇ ਸੀ, ਉਹਨਾਂ ਦੀ ਥੋੜੀ ਜਿਹੀ ਜ਼ਮੀਨ ਸੀ ਸਾਡੇ ਪਿੰਡ। ਅੱਛਾ, ਪਰਾਂ ਧੀਰਪੁਰੀਆਂ ਦੀ, ਉਹਦਾ ਮੱਖਣ ਸਿੰਘ ਸੀ। ਉਹ ਬਹੁਤ ਦੋ ਹਲ ਹੁੰਦੇ ਸੀ ਉਹਨਾਂ ਦੇ, ਮੇਰੇ ਖੂਹ ਦੇ ਨਾਲ ਸੀ ਉਹਨਾਂ ਦਾ ਥੋੜਾ ਜਿਹਾ ਰਕਬਾ। ਅੱਛਾ, ਫਿਰ 47 ਵਿੱਚ ਕੀ ਹੋਇਆ ਕਿ ਵੱਢ ਟੁੱਕ ਹੋਈ? ਵੱਢ ਟੁੱਕ ਜਦੋਂ ਉੱਠੇ ਆ, ਵੱਢ ਟੁੱਕ ਇਸ ਤੋਂ ਹੋਈ ਆ ਵੀ ਹੁਣ ਇੱਧਰ ਜਿਹੜੇ ਲੋਕ ਸੀਗੇ, ਇਧਰੋਂ ਗਏ ਤੇ ਨਹੀਂ ਹਿੰਦੂ ਸਿੱਖ ਗਏ ਆ, ਤੇ ਉਹਨਾਂ ਦੇ ਨਾਲ ਜਾਸਤੀਆਂ ਹੋਣ ਲੱਗ ਗਈਆਂ। ਹੱਥ ਸੱਫੇ ਅਸੀਂ ਮਾਸੀ ਦੇ ਪੁੱਤ ਸੀ, ਉਹ ਗਏ ਉਹ ਪਿੱਟਣ ਤੇ ਸਾਡੇ ਨਾਲ ਉਧਰ ਮੁਸਲਮਾਨਾਂ ਆ ਕੀਤਾ। ਉਹਦੇ ਜਿਹੜੇ ਸੀਗੇ ਉਹ ਸਾਡੇ ਨਾਲ ਸਖਤੀਆਂ ਕਰਨ ਲੱਗ ਪਏ। ਏਦਾਂ ਹੀ ਹੋਇਆ। ਹੋਰ ਉਹ ਤਰੀਕ ਮੁਕਰਰ ਹੋਈ ਜਦੋਂ ਆਜ਼ਾਦ ਹੋਏ ਆ, ਤੇ ਝੰਡੀਆਂ ਚੜ੍ਹਦੀਆਂ ਉਧਰ ਵੀ ਇੱਧਰ ਵੀ, ਤੇ ਸਾਡੀ ਉਧਰ ਨੂੰ ਰੋਟੀ ਛੁੱਟ ਜਾਂਦੀ ਹੈ। ਸੱਚੀ ਪੁੱਛੇ, ਉਹ ਸ਼ੀਸ਼ਾ ਸਾਹਮਣੇ ਸਾਰਾ ਯਾਦ ਆ ਜਾਂਦਾ, ਹਰ ਚੀਜ਼ ਨਜ਼ਰ ਆ ਜਾਂਦੀ। ਹੁਣ ਇਹਨਾਂ ਨੂੰ ਕੀ ਪਤਾ, ਜਿਹੜੇ ਇੱਧਰ ਜੰਮੇ ਪਲੇ ਆ, ਇਹਨਾਂ ਨੂੰ ਕੀ ਪਤਾ ਉਹ ਚੀਜ਼ ਦਾ। ਬਿਲਕੁਲ ਹਕੀਕਤ। ਹਾਂ, ਇਹ ਗੱਲ।
ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਪੰਜਾਬ ਦਾ ਕਿੱਸਾ, ਪੰਜਾਬ ਦੀ ਕਹਾਣੀ ਔਰ ਉਸ ਤੋਂ ਬਾਅਦ ਹੋਈ ਵੰਡ ਜਿਹਨੂੰ ਉਜਾੜਾ ਵੀ ਕਿਹਾ ਜਾਂਦਾ ਹੈ, ਉਸ ਦੀ ਕਹਾਣੀ ਨੂੰ ਲੈ ਕਰਕੇ ਅਸੀਂ ਫੈਸਲਾਬਾਦ, ਜਿੰਦਾ ਪੁਰਾਣਾ ਨਾਮ ਲਾਇਲਪੁਰ ਸੀ, ਉਹਦੇ ਇੱਕ ਪਿੰਡ ਦੇ ਵਿੱਚ ਬੈਠੇ ਹਾਂ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਆਓ ਇਹਨਾਂ ਦੀ ਕਹਾਣੀ ਦੀ ਸਾਂਝ ਤੁਹਾਡੇ ਰੂਬਰੂ ਕਰੀਏ। ਬਾਬਾ ਜੀ, ਹਾਂ ਜੀ, ਕੀ ਹਾਲ ਚਾਲ ਨੇ? ਠੀਕ ਹੋ? ਅੱਲਾ ਸ਼ੁਕਰ ਆ, ਬੜਾ ਅੱਲਾਹ ਤਾਲਾ ਦਾ ਕਰਮ। ਬਾਬਾ ਜੀ, ਨਾਂ ਕੀ ਤੁਹਾਡਾ? ਜੀ ਖਾਂ। ਅਬਦੁਲ ਅਜ਼ੀਜ਼। ਹਾਂ ਜੀ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਬੁੱਢੇ ਖਾਂ। ਬੁੱਢੇ ਖਾਂ। ਹਾਂ ਜੀ। ਦਾਦੇ ਦਾ ਨਾਮ ਯਾਦ ਆ? ਹਾਂ, ਦਾਦੇ ਦਾ ਵੀ ਯਾਦ ਆ ਜੀ, ਕੀ ਨਾਂ ਸੀ ਦਾਦੇ ਦਾ? ਲਾਈਏ ਖਾਂ। ਅੱਛਾ, ਤੇ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਹਾਂ ਜੀ, ਤੁਸੀਂ ਵਸਿੰਦੇ ਹੋ ਕਿ ਉਧਰੋਂ ਆਏ ਹੋ? ਮੈਂ ਉਧਰੋਂ ਜਦੋਂ ਆਇਆ ਜੀ 27 ਸਾਲ ਸੀ। 27 ਸਾਲ ਇੱਥੇ ਦੀ? ਮੈਂ। ਅੱਛਾ, ਹਾਂ, ਮਤਲਬ ਹੁਣ 27 ਪੂਰੇ ਸਾਲਾਂ ਦਾ ਉਹ ਇਲਾਕੇ ਜਿੰਨੇ ਵੀ ਹਨ ਹਾਂ। ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਜੋ ਵੀ ਪਰਾਂ ਦੇ ਜ਼ਿਲ੍ਹੇ ਸਾਰੇ ਮੇਰੇ ਦੇਖੇ। ਅੱਛਾ, ਹਾਂ, ਸਾਰੇ ਵੇਖੇ? ਉਹ 27 ਸਾਲ ਦੀ ਉਮਰ ਸੀ, ਦਾੜੀ ਮੋਛ ਤੁਹਾਡੇ ਮੂੰਹ ਮੇਰੀ ਆਈ ਅੱਛਾ, ਐਨ ਪੂਰੀ ਜਦੋਂ ਮੈਂ ਇੱਧਰ ਆਇਆ। ਪੂਰੇ ਤੌਰ ਤੇ ਸੀ ਹੈ ਜਵਾਨੀ? ਬਿਲਕੁਲ। ਹਾਂ ਅੱਛਾ। ਜੀ, ਹਾਂ ਜੀ। ਮਤਲਬ ਹੁਣ ਤੁਸੀਂ ਸੈਂਚਰੀ ਮਾਰ ਬੈਠੇ ਹੋ, 100 ਸਾਲ ਵੇਖ ਲਏ ਤੁਸੀਂ। ਹਾਂ ਜੀ, ਮੈਂ ਕਿਹਾ ਹੁਣ ਤੁਸੀਂ 100 ਸਾਲ ਵੇਖ ਲਏ ਨੇ, 100 ਸਾਲਾਂ ਦੇ ਹੋ ਗਏ ਹੋ। ਆ ਲਾ ਜਾਣੇ ਜੀ ਇੱਧਰ ਦਾ। ਹੁਣ ਮੈਨੂੰ ਕਹਿ ਪੜਿਆ ਮੈਂ ਜਿਹੜਾ ਦੱਸਾਂ ਤੁਹਾਨੂੰ ਕਿੰਨੇ ਸਾਲ ਆ ਬੈਠੇ ਹਿਸਾਬ ਕਰਨਾ। ਅੱਛਾ, ਉੱਥੇ ਪਿੰਡ ਕਿਹੜਾ ਸੀ ਤੁਹਾਡਾ? ਬਾਮੂਵਾਲ। ਬਾਮੂਵਾਲ। ਹਾਂ ਜੀ। ਤੇ ਬਾਮੂਵਾਲ ਦੇ ਲਾਗੇ ਲਾਗੇ ਪਿੰਡਾਂ ਦਾ ਪਤਾ? ਹਾਂ ਜੀ, ਸਾਰਿਆਂ ਦਾ ਪਤਾ। ਕੀ ਨਾਂ ਸੀਗਾ? ਸਾਰੇ ਸਾਡੇ ਲਾਗੇ ਨਡਾਲਾ, ਜੱਗਾਂ, ਤਲਵਾੜਾ, ਡਬੂਲੀ ਹੈ ਜੀ। ਸਿੱਖਾਂ ਦੇ ਪਿੰਡਾਂ ਦਾ ਵੀ ਪਤਾ ਮੈਨੂੰ। ਕਿਹੜੇ ਕਿਹੜੇ ਸਾਰੇ ਪਿੰਡ ਸੀ? ਮੋਢੋਵਾਲ, ਧੀਰਪੁਰ, ਕੁੱਦੋਵਾਲ, ਸਰਮੀਡੀ, ਲਖਣ ਕੇ। ਵਾਹ। ਹੈ ਇਲਾਕੇ ਦਾ ਪੁੱਛ ਲਓ ਤੁਸੀਂ, ਉਹ ਤੋਂ ਤਾਂ ਦੱਸ ਦੂੰ। ਮੈਨੂੰ ਇਹਨਾਂ ਪਤਾ, ਫਿਰਦੇ ਰਹਿੰਦੇ ਅਸੀਂ, ਜਾਂਦੇ ਆਉਂਦੇ, ਏਦਾਂ ਪਿਆਰ ਦੋਸਤੀਆਂ ਸੀ ਸਾਰੇ। ਬੱਲੇ। ਵਿਆਹਾਂ ਸ਼ਾਦੀਆਂ ਚ ਵੀ ਛੱਡ ਪੁੱਛ ਸਾਰੇ ਕਿਉਂ ਇਕੱਠੇ ਵਾਸਤੇ ਸੀ। ਤੇ ਕੁੱਦੋਵਾਲ, ਮੁੱਦੋਵਾਲ ਤੇ ਸਾਡੇ ਬਿਲਕੁਲ ਨਾਲ। ਹੱਦਾਂ ਮੁਸਤਾਬਾਦ ਵੀ ਜ਼ਮੀਨਾਂ ਇਕੱਠੀਆਂ ਸਾਡੀਆਂ, ਉਧਰ ਉਧਰ। ਤੇ ਬਜ਼ੁਰਗੋ, 100 ਸਾਲ ਤੁਹਾਡੀ ਹੋ ਗਈ, ਐ ਫਿੱਟ ਹੋ, ਖਾਂਦੇ ਕੀ ਹੋ? ਹੈ ਮੈਂ ਕਿਹਾ ਖਾਂਦੇ ਕੀ ਹੋ ਤੁਸੀਂ? ਖਾਂਦੇ ਕੀ ਹੋ? ਖਾਣਾ ਯਾਰ, ਰੋਟੀ ਖਾਈ ਦੀ ਹੈ, ਅੱਲਾ ਨੇ ਦਿੱਤੀ, ਸਭ ਕੁਝ ਅੱਲਾ ਨੇ ਦਿੱਤਾ। ਦੁੱਧ, ਲਵੇਰਾ, ਘੇ, ਹਰ ਚੀਜ਼ ਖਾਈ ਸਹੀ। ਦੀ। ਅੱਛਾ, ਉੱਥੇ ਜਿਹੜੇ ਤੁਹਾਡਾ ਪਿੰਡ ਸੀ ਬਾਮੂਵਾਲ, ਹਾਂ ਜੀ। ਉਹ ਸਾਲਮ ਪਿੰਡ ਸੀ ਜਾਂ ਰਲਵਾ ਮਿਲਵਾ ਸੀ? ਸਾਲਮ। ਸਾਲਮ। ਹਾਂ, ਸਾਲਮ ਪਿੰਡ ਸਾਡਾ। ਚੌਥੀ ਪੱਟੀ ਜਿਹੜੀ ਹੈ ਨਾ ਸਾਡੀ, ਆਹੋ, ਉਹਨਾਂ ਨੇ ਸਾਡੇ ਪਿੰਡ ਚੋਈਆਂ ਉਹ ਜ਼ਮੀਨ ਸੀਗੀ ਹਟਮੀ। ਉਹਨਾਂ ਦੇ ਵੱਡਿਆਂ ਨੇ ਉਧਰ ਆਪਣੀ ਜ਼ਮੀਨ ਵੱਲ ਨਾ ਜਾ ਕੇ ਉੱਥੇ ਥੋੜੇ ਜਿਹਾ ਘਰ ਆਬਾਦ ਕਰ ਲਿਆ। ਅੱਛਾ, ਉਹ ਬਹੁਤ ਵੱਧ ਗਏ, ਉਹ ਵੀ ਪਟੋਰਾ ਬਣ ਗਿਆ ਸੀ ਹੁਣ ਵੱਡਾ। ਹਾਂ, ਸਹੀ। ਤੇ ਉਸ ਪੱਟੀ ਦੇ 2-3-7 ਭਰਾ ਸੀਗੇ। ਉਹ 2 ਥਾਣੇਦਾਰ ਸੀ ਉਸ ਜ਼ਮਾਨੇ। ਅੱਛਾ, ਖਾਨਪੁਰ ਉਹ ਨਾਂ ਰਖਾ ਲਿਆ ਉਹਨਾਂ, ਖਾਨਪੁਰ। ਅੱਛਾ, ਹਾਂ, ਸਹੀ। ਤੇ ਸਾਡੀ ਉਹ ਚੌਥੀ ਪੱਟੀ ਦੇ ਆ। ਅਰੇ ਜਿਹੜੇ ਲਾਗੇ ਲਾਗੇ ਪਿੰਡਾਂ 'ਚ ਸਿੱਖ ਰਹਿੰਦੇ ਸੀ, ਉਹਨਾਂ ਦਾ ਪਤਾ? ਹਾਂ ਜੀ, ਪਤਾ। ਕੀ ਕੀ ਨਾਂ ਸੀ ਉਹਨਾਂ ਦਾ? ਮੱਖਣ ਸਿੰਘ, ਅਛਰ ਸਿੰਘ। ਹਾਂ, ਉਹ ਬਟਾ ਚੱਕਦਾ ਹੁੰਦਾ ਮੋਦੋਵਾਲ ਦਾ, ਮੋਦੋਵਾਲ ਦਾ। ਹਾਂ, ਸਿੱਖਾਂ ਦਾ। ਹਾਂ, ਆਹ ਇਹ ਆਲੇ ਦੁਆਲੇ ਦੇ ਸਿੱਖਾਂ ਨੂੰ ਬੰਤਾ ਸਿੰਘ। ਬੰਤਾ ਸਿੰਘ ਕਿਹੜੇ ਪਿੰਡ ਦਾ ਸੀ? ਬੰਤਾ ਸਿੰਘ ਉਹ ਮੋਦੋਵਾਲ ਦਾ। ਮੋਦੋਵਾਲ ਦਾ। ਹਾਂ, ਅੱਛਾ, ਇਹ ਸਾਰੇ ਮੋਦੋਵਾਲੀਆਂ ਦੇ ਨਾਮ ਲਾਏ ਮੈਂ। ਅੱਛਾ, ਉਹ ਲਖਣ ਕਿਆਂ ਦੇ ਜਿਹੜੇ ਸੀ, ਉਹਨਾਂ ਦੀ ਥੋੜੀ ਜਿਹੀ ਜ਼ਮੀਨ ਸੀ ਸਾਡੇ ਪਿੰਡ ਅੱਛਾ, ਪਰਾਂ ਧੀਰਪੁਰੀਆਂ ਦੀ। ਉਹਦਾ ਮੱਖਣ ਸਿੰਘ ਸੀ, ਉਹ ਬੋਲ ਦੋ ਹਲ ਹੁੰਦੇ ਸੀ ਉਹਨਾਂ ਦੇ। ਮੇਰੇ ਖੂਹ ਦੇ ਨਾਲ ਸੀ ਉਹਨਾਂ ਦਾ ਥੋੜਾ ਜਿਹਾ ਰਕਬਾ। ਅੱਛਾ, ਤੇ ਉਹ ਮੁੰਡੇ ਚੰਗੇ ਜਵਾਨ, ਤੇ ਮੈਂ ਉਦੋਂ ਹੌਲਾ ਸੀ। ਅੱਛਾ, ਤੇ ਉਹ ਮੱਖਣ ਸਿੰਘ ਕਹਿੰਦਾ, ਉਹ ਜਦੋਂ ਰੋਟੀ ਰਾਟੀ ਆ ਗਈ ਖਾ ਪੀ ਕੇ ਨਾ ਲੱਗ ਪਏ ਆਪਣੇ ਕੰਘੇ ਕੁੰਘੇ ਫੇਰਨਾ। ਅੱਛਾ, ਹੈ ਵਾਲ ਵੂਲ ਸਾਫ਼ ਕਰ। ਉਹ ਮੈਨੂੰ ਕਹਿੰਦਾ, ਯਾਰ ਹਵਾ ਫੇਰਦੀ ਜੀ ਖਬਰਾ ਪੈਰੀ ਸੁੱਕਦੀ ਇਹਦੇ ਬਹਿ ਗਿਆ। ਕਹਿੰਦਾ, ਉਹ ਮੈਂ ਕਿਹਾ ਮੇਰੇ ਨਾਲ ਤੇਰਾ ਭਾਰ ਰਲਣਾ। 10 ਤੂੰ ਹੋਈਦਾ। ਕਹਿੰਦਾ ਮੈਂ ਲਾ ਲਊਂ ਭਾਰ।
ਹੁਣ ਕੰਨ ਉੱਤੇ ਕਰ ਦਿੱਤਾ ਸੁਹਾਗੇ ਦਾ। ਅੱਛਾ। ਮੈਂ ਚੜ ਗਿਆ, ਜੋ ਬੜੀ ਸੀ ਚਾਰੇ ਬੋਲਦ ਨਾ, 2 ਘੁਮਾ ਸੁਹਾਗਾ ਦਵਾਇਆ ਉਹਦੇ ਨਾਲ। ਮੈਂ ਜੇ ਵੇਲੇ ਉਤਰੇ ਤੇ ਕਹਿੰਦਾ ਕੁੜੀ ਆਵੇ ਤੁਹਾਡੇ 5 ਮਣ ਹੋ ਜਾਣਾ, ਆ 5 ਸਿਰਾਂ ਦਾ ਮੁੰਡਾ ਢੇਰ ਲਾ। ਸਹੀ। ਕੋਈ ਯਾਰ ਵੀ ਹੈਗਾ ਸੀ ਤੁਹਾਡਾ ਵਿੱਚ? ਕੋਈ ਯਾਰ ਸੱਜਣ ਵੀ ਹੈ ਸੀ ਤੁਹਾਡਾ? ਯਾਰ ਯਾਰੀਆਂ ਕਦੇ ਥੋੜੀਆਂ ਜੀਆਂ ਜੀ। ਉਹ ਤੈਨੂੰ ਦੱਸਿਆ ਹਾਣੋ ਵਾਣੀ ਜਿਹੜੇ ਸੀਗੇ ਮੁੰਡੇ ਉਹਨਾਂ ਦੇ, ਉਹ ਸਾਰੇ ਦੋਸਤ ਸੀਗੇ, ਆਉਂਦੇ ਜਾਂਦੇ ਇਕੱਠੇ ਬਹਿਣਾ ਉੱਠਣਾ। ਇਹ ਮੋਟੋਵਾਲ ਦਾ ਜੱਗੋ ਸੀ ਇੱਕ, ਜੱਗੋ। ਆਹੋ। ਤੇ ਉਹ ਸਾਡਾ ਹਵਾਣੀ ਸੀ, ਉਹਦੇ ਨਾਲ ਬਹੁਤ ਪ੍ਰੇਮ ਸੀ, ਦੋਸਤੀ ਸੀ। ਅੱਛਾ। ਉਹਦਾਂ ਦੇ ਰਮੀਦੀ ਤੱਕ ਸਾਰੇ ਜਾਣਦੇ ਆ, ਸਾਰਿਆਂ ਸਿੱਖਾਂ ਨੂੰ। ਉਹ ਨਾਮ ਵਾਕਿਆ ਮੈਨੂੰ ਬਹੁਤ ਭੁੱਲ ਗਿਆ। ਅੱਛਾ। ਤੇ ਅੱਛਾ, ਉਦੋਂ ਦਾ ਵਸੇਬ ਕਿਦਾਂ ਦਾ ਸੀ? ਹਿੰਦੂਆਂ ਦਾ, ਸਿੱਖਾਂ ਦਾ ਵਸੇਬ ਕਿਦਾਂ ਦਾ ਸੀਗਾ? ਆਪਸ ਚ ਰਹਿਣ ਸਹਿਣ ਕਿਦਾਂ? ਮੈਂ ਕਿਹਾ ਜੀ ਰਹਿਣ ਬਹਿਣ ਜਿਹੜਾ ਸੀ ਨਾ ਉੱਥੇ, ਇਹ ਸੱਚੀ ਗੱਲ ਪੁੱਛਦਾ, ਇਹ ਹੁਣ ਜਿੱਥੋਂ ਤੱਕ ਜ਼ਮਾਨਾ ਚਲੇ ਗਿਆ ਨਾ ਇੱਧਰ ਜਾਂ ਉੱਧਰ, ਅੱਲਾ ਹੀ ਮਾਫ ਕਰੇ, ਸਾਡੇ ਤੇ ਉਧਰ ਕੋਈ ਫਰਕ ਹੀ ਨਹੀਂ ਸੀ। ਅੱਛਾ। ਇਹ ਜਦੋਂ ਫਿਰ ਅੱਧ ਪਾਦ ਹੋਈ ਨਾ, ਉਦੋਂ ਇਹ ਜ਼ਰੂਰ ਗੜਬੜ ਪਈ ਆ। ਪਹਿਲੇ ਤੇ ਇਹ ਸੀਗਾ ਬਈ ਕੋਈ ਨਾ ਹਿੰਦੂਆਂ ਨਾਲ, ਨਾ ਸਿੱਖਾਂ ਨਾਲ, ਨਾ ਮੁਸਲਮਾਨਾਂ ਨਾਲ ਕੋਈ ਫਰਕ ਨਹੀਂ ਸੀ। ਉਧਰ ਉਹਦੀ ਲੈਣ ਦੇਣ ਹਰ ਗੱਲ, ਖੁਸ਼ੀਆਂ ਖੁਸ਼ਹਾਲੀਆਂ ਤੇ ਆਉਂਦੇ ਜਾਂਦੇ ਸਾਰੇ ਸੀ। ਹੈਂ। ਹਾਂ। ਤੇ ਸਾਡੇ ਪਿੰਡ ਦੇ ਵਿੱਚ ਵੀ ਸੀਗੇ 1-2 ਘਰ ਹਿੰਦੂਆਂ ਦੇ। ਤੇ ਨਾਂ ਕੀ ਸੀ ਉਹਨਾਂ ਦਾ? ਗੋਪਾਲ ਸੀ, ਕਸ਼ਮੀਰੀ, ਨਾਥਾ। ਉਹ ਜਦੋਂ ਆਉਣਾ ਉਹਨਾਂ ਨੇ ਤਾਂ ਪਿਆ ਸੀ ਰੋਟੀ ਟੋਕ ਉਹਨਾਂ ਦਾ, ਉਹਨਾਂ ਨੂੰ ਕਹਿ ਦੇਣਾ ਪਕਾਓ, ਖਰਚਾ ਅਸੀਂ ਦੇ ਦੇਣਾ। ਅੱਛਾ। ਹਾਂ, ਬਹੁਤ ਉਧਰ ਹੀ ਖਲਾਸ। ਅੱਜ ਇਸ ਘਰ ਦੇ ਵਿੱਚ ਬੈਠੇ ਆ, ਇਹ ਮੁੰਡਿਆਂ ਦਾ ਬਾਪ ਜਿਹੜਾ, ਉਹਦਾ ਬਹੁਤ ਹੀ ਸਿੱਖਾਂ ਦੇ ਨਾਲ ਪਿਆਰ ਸੀ। ਅੱਛਾ। ਹਾਂ, ਬਿਲਕੁਲ ਹੀ ਨਾ ਉਹਨੂੰ ਲੱਗੀ ਨਹੀਂ ਸੀ। ਧੀਰ ਪੌਦੇ ਕੀ ਰਮੀਦੀ ਕੁੱਡਵਾਲ ਸਾਰੇ ਆਲਾ ਦੁਆਲਾ। ਸਾਡੇ 21 ਪਿੰਡ, ਇੱਕੋ ਬਰਾਦਰੀ, ਇੱਕ ਗੋਡੇ। ਅੱਛਾ। ਤੇ ਅਸੀਂ ਮੋਹਰੇ ਜਿੱਥੇ ਸੀ ਨਾ, ਸਾਰੀ ਸਿੱਖੀ ਸਾਡੇ ਨਾਲ। ਅੱਛਾ। ਤੇ ਬਾਕੀ ਪਿੱਛੇ ਸੀ 700 ਰਾਜਪੂਤ ਸਾਰੇ। ਅੱਛਾ। ਵੇਗੋਵਾਲ ਤੱਕ। ਸਹੀ। ਹਾਂ, ਇਹ ਪਿੰਡਾਂ ਦਾ ਨਾਂ ਸਾਰਿਆਂ ਦਾ ਹੁਣ ਕੁੱਲ ਇਲਾਕੇ ਦਾ। ਅੱਛਾ ਬਜ਼ੁਰਗੋ, ਤੁਹਾਡੀ ਹੁਣ 100 ਸਾਲ ਉਮਰ ਹੋ ਗਈ ਹੈ, ਤੇ ਉਹ ਅਨਵੰਡਿਆ ਪੰਜਾਬ ਜਿਹੜਾ ਤੁਸੀਂ ਵੇਖਿਆ, ਕਿਹੜੇ ਇਲਾਕਿਆਂ 'ਚ ਵੰਡ ਤੋਂ ਪਹਿਲੇ ਤੁਸੀਂ ਵੇਖੇ? 47 ਤੋਂ ਪਹਿਲੇ? ਮੈਂ 47 ਤੋਂ ਪਹਿਲੇ ਜੀ ਹੁਸ਼ਿਆਰਪੁਰ ਤੋਂ ਹੀ ਰਿਸ਼ਤੇਦਾਰੀ ਸਾਡੀ। ਅੱਛਾ। ਉਹ ਜ਼ਿਲ੍ਹੇ 'ਚ ਨੰਦਰਪੁਰ ਪਿੰਡ ਸੀਗਾ ਉੱਥੇ। ਬਾਕੀ ਹੋਰ ਵੀ ਪਰਾਂ ਦੂਰ ਨੇੜੇ ਤੋਂ ਜਿੱਥੇ ਅੰਮ੍ਰਿਤਸਰ 'ਚ ਤੇ ਬਹੁਤ ਹੀ। ਅੱਛਾ। ਅੰਮ੍ਰਿਤਸਰ ਜਾਂਦੇ ਰਹਿੰਦੇ ਸੀ? ਹਾਂ, ਅੰਮ੍ਰਿਤਸਰ ਜਾਂਦੇ ਰਹਿੰਦੇ ਸੀ ਇੱਕ ਵਾਰੀ। ਹਾਂ। ਰੁਝਾਨ, ਸਧਾਰ, ਜਸਪਾਲ, ਇਹ ਜਿੰਨੇ ਪਿੰਡ ਆ ਸਾਡੇ ਸਾਰੇ, ਸਿੱਖੀ ਵੀ ਤੇ ਰਾਜਪੂਤ ਵੀ ਸਾਰੇ ਜਾਣਦੇ। ਹਾਂ। ਅੰਮ੍ਰਿਤਸਰ ਸ਼ਹਿਰ ਵੀ ਵੇਖਿਆ 47 ਤੋਂ ਪਹਿਲੇ? ਸ਼ਹਿਰ ਨਹੀਂ, ਸ਼ਹਿਰ ਦੇ ਤੇ ਮੈਂ ਵੇਚਦੀ ਆ ਗਿਆ ਜੀ। ਪਿੰਡ ਦੇਖੇ ਸਾਰੇ ਅੰਮ੍ਰਿਤਸਰ ਦੇ। ਅੱਛਾ। ਕਿਉਂ ਸਾਡੀ ਰਿਸ਼ਤੇਦਾਰੀ ਬਹੁਤ ਸੀ ਇੱਧਰ। ਆਹ ਸਹੀ। ਉਹਨਾਂ ਲੋਕਾਂ ਨਾਲ, ਰਾਜਪੂਤਾਂ ਨਾਲ। ਸਹੀ। ਹਾਂ, ਅੰਮ੍ਰਿਤਸਰ ਦੇ ਕਾਫੀ ਹੁਣ ਸਾਡੇ ਇੱਧਰ ਉੱਧਰ ਬੈਠੇ ਆ। ਅੱਛਾ ਬਜ਼ੁਰਗੋ, ਪਹਿਲੇ 47 ਤੋਂ ਪਹਿਲੇ ਤੁਸੀਂ ਦੱਸਿਆ ਕਿ ਟਾਈਮ ਬਹੁਤ ਵਧੀਆ ਸੀ, ਵੇਲਾ ਬਹੁਤ ਵਧੀਆ ਸੀ, ਤੇ ਫਿਰ 47 ਚ ਜਿਹੜੀ ਵੰਡ ਹੋਈ, ਹਾਂਜੀ, ਇਹ ਕਿਉਂ ਹੋਈ, ਕਿਸ ਤਰ੍ਹਾਂ ਹੋਈ? ਇਹ ਵੰਡ ਬਹੁਤ ਚਿਰ कहले आदम ने तारीख चलाई है। अच्छा। समझी गल? बहुत चर तारीख चलती रही है। अच्छा। आखिर वो अंग्रेजा तो भाई उन्हें वोट पा के जिन्ना हल्का सानू आया वंड पंजाब की, उन्होंने ਉਹਨੇ ਅਲੱਗਾ ਕਰ ਲਿਆ। ਅਲੱਗਾ ਕਰ ਲਿਆ। ਹਾਂ, ਲੇਕਿਨ ਉਹਨੇ ਅਲੱਗਾ ਕਰ ਲਿਆ, ਕਿਆ ਤੁਹਾਡਾ ਵੀ ਦਿਲ ਸੀਗਾ? ਹਾਂਜੀ। ਉਹ ਜਗ੍ਹਾ ਛੱਡਣ ਨੂੰ ਤੁਹਾਡਾ ਵੀ ਦਿਲ ਕਰਦਾ ਸੀ? ਉਹ ਜਗ੍ਹਾ ਛੱਡਣ ਨੂੰ ਤੇ ਜੀ ਹੁਣ ਕੀ ਤੈਨੂੰ ਦੱਸਾਂ, ਉਸ ਵੇਲੇ ਦੇ ਭਾਈ ਇਹ ਹਾਲਾਤ ਇਹ ਗੁਜ਼ਰੇ ਸੀ। ਜਿਵੇਂ
ਜਦੋਂ ਲੇਖ ਲਿਖਾ ਉਧਰ ਉਧਰ ਇਹਨਾਂ ਦਾ ਪੱਕਾ ਹੋ ਗਿਆ ਨਾ ਤੇ ਜਗ੍ਹਾ ਦੀ ਸੁਣ ਲਓ, ਇਹ ਸਾਡੇ ਪੀਰਾਂ ਦੇ ਘਰ ਸੀਗੇ। ਅੱਛਾ। ਉਹ ਸੀਗਾ ਜਰਾ ਕਿ ਬਾਹਰ ਫਿਰਦਾ ਤੁਰਦਾ ਸਿਆਸੀ ਲੋਕਾਂ ਜਲੰਧਰ ਤੱਕ। ਉਹਨੇ ਸਾਨੂੰ ਕਿਹਾ ਗੱਲ ਸੁਣੋ, ਵੰਡ ਹੋ ਗਈ ਆ ਤੇ ਜਾਣਾ ਪੈਣਾ ਹੁਣ ਜਾਣਾ ਪੈਣਾ ਤੇ ਚੰਗੀ ਕਰੋ ਨਾ, ਅਮਨ ਹੋਣ ਤੇ ਜਲੰਧਰ ਚਲੇ ਚਲੋ। ਜਲੰਧਰੋਂ ਗੱਡੀ ਜਾਂਦੀ ਆ ਤੇ ਗੱਡੀ 'ਚ ਬਹਿ ਕੇ ਤੇ ਪਾਕਿਸਤਾਨ ਚਲੇ ਗਏ। ਅੱਛਾ। ਅਸੀਂ ਕਿਹਾ ਛੱਡ ਪਰਾਂ। ਲੋਕ ਕਹਿਣ ਲੱਗੇ ਜਾਣ ਦੇ ਪੀਰਾ, ਨਾ ਉੱਠੇ। ਅਸੀਂ ਤੇ ਫਿਰ ਉੱਠੇ ਉਦੋਂ ਆ ਜੀ ਜਦੋਂ ਸਾਰੀ ਦੁਨੀਆ ਨਾ ਪਿੰਡਾਂ ਤੋਂ ਨਿਕਲ ਕੇ ਤੇ ਕੰਪ ਲੱਗ ਗਏ ਤੇ ਸਾਡਾ ਤਾਂ ਕੰਪ ਮਨਜ਼ੂਰ ਵੀ ਨਹੀਂ ਸੀ ਜਿੱਥੇ ਅਸੀਂ ਬੈਠੇ ਸੀ। ਕਿਹੜਾ ਕੈਂਪ ਸੀ ਤੁਹਾਡਾ? ਬਾਮੂਵਾਲ। ਅੱਛਾ। ਅਸੀਂ ਤੇ ਭੂਰੀ ਚਲੇ ਗਏ। ਅੱਛਾ। ਨੇੜੇ ਹੀ ਆ, ਕੋਲ ਹੀ ਆ, ਸਾਰਾ ਇਲਾਕਾ ਸਾਡਾ ਉੱਥੇ ਇਕੱਠਾ ਹੋ ਗਿਆ ਤੇ ਅਸੀਂ ਡੰਗਰ ਚਾਰ ਗਏ। ਬੌਲ ਜੀ ਸੀ, ਹੋਰ ਤਾਂ ਸਾਰਾ ਮਾਲ ਛੱਡ ਦਿੱਤਾ। ਅੱਛਾ। ਉਹ ਮੁੰਡਾ ਇੱਕ ਵਾਕਫ ਸੀਗਾ ਸਿੱਖਾਂ ਦਾ। ਅੱਛਾ। ਧੀਰਪੁਰ ਦਾ। ਅੱਛਾ। ਉਹ ਮਿਲ ਪਿਆ, ਕੰਪ 'ਚ ਬੈਠੇ ਸੀ ਅਸੀਂ। ਸਹੀ। ਅਸੀਂ ਦੋ ਜਣੇ ਸੀ, ਇੱਕ ਮੇਰਾ ਚਾਚੇ ਦਾ ਪੁੱਤ ਸੀ, ਇੱਕ ਮੈਂ। ਉਹਦੇ ਨਾਲ ਉਹ ਫੌਜ 'ਚ ਰਿਹਾ ਇਕੱਠੇ। ਸਹੀ। ਉਹ ਵੀ ਫੌਜੀ ਸੀ, ਉਹ ਵੀ ਫੌਜੀ ਸੀ। ਉਹ ਕਹਿਣ ਲੱਗਾ ਉਹ ਵਜ਼ੀਰ ਲਈ, ਕਹਿੰਦਾ ਚੰਗੀ ਕਰੇ ਨਾ ਇਹ ਜਾ ਰਲ ਕੇ ਖਾਧਾ ਤਲਕਵਾ। ਅੱਜ ਪ੍ਰੋਗਰਾਮ ਨਾ ਬਣਦਾ, ਤੁਹਾਡੇ ਕਾਫਲੇ ਦੇ ਉੱਤੇ ਹਮਲਾ ਹੋ ਜਾਣਾ। ਅੱਛਾ। ਤੇ ਤੁਸੀਂ ਚੰਗੀ ਕਰੋ ਤੇ ਅੱਜ ਹੀ ਉੱਠ ਕੇ ਨਾ ਤੇ ਗਡਾਣੇ ਚਲੇ ਜਾਓ। ਗਡਾਣੇ ਹੈਗਾ ਵਾ ਕੰਪ ਮਨਜ਼ੂਰ ਸ਼ੁਦਾ, ਉੱਥੇ ਮਿਲਟਰੀ ਹੈ ਤੇ ਤੁਹਾਡੇ ਕੋਲ ਕੋਈ ਚੀਜ਼ ਨਹੀਂ ਕੋ। ਚਲੋ ਹੁਣ ਅਸੀਂ ਤੇ ਉਹਦਾ ਯਕੀਨ ਕਰ ਲਿਆ। ਜੇ ਅਸੀਂ ਕੰਪ 'ਚ ਜਾ ਕੇ ਕਿਹਾ ਯਕੀਨ ਨਾ ਦੁਨੀਆ ਕਰੇ ਬੇਬਹਾ, ਅਸੀਂ ਆਪਣੇ ਗੱਡੇ ਜੋੜ ਲੈ। ਅੱਛਾ। ਜੇ ਜੋੜ ਲੈ, ਸੜਕ ਦੇ ਉੱਤੇ ਚੜ੍ਹ ਗਏ, ਮਗਰੋਂ ਫਿਰ ਸਾਰਾ ਕੰਪ ਹਿੱਲ ਪਿਆ। ਅੱਛਾ। ਅਸੀਂ ਬਗੈਰ ਕਿਸੇ ਨਾ ਸਿਪਾਹੀ ਤੋਂ ਮਿਲਟਰੀ ਤੋਂ ਬਗੈਰ ਹੀ ਆ ਗਏ ਹਾਂ। ਸਾਡੀ ਵਾਲਾ ਆਲਾ ਦੁਆਲਾ ਜਿਹੜਾ ਸੀ ਸਾਰਾ ਜਾਣਦਾ, ਉਹਨਾਂ ਨੂੰ ਪਤਾ ਸੀ, ਉਹ ਨਹੀਂ ਨੇੜੇ ਆਏ। ਅੱਛਾ। ਹਾਂ, ਖੈਰ ਖਾਈ ਐਵੇਂ ਕਹੀਏ ਕਰਦੇ ਰਹੇ ਆ। ਉਹਨਾਂ ਬਾਹਰ ਦੇ ਜਿਹੜੇ ਸੀਗੇ ਉਹਨਾਂ ਨੂੰ ਵੀ ਜੇ ਆਉਂਦੇ ਸੀ ਤੇ ਉਹ ਰੋਕ ਲੈਂਦੇ, ਛੱਡੋ ਪਰਾਂ ਯਾਰ। ਜਦ ਉਹਨਾਂ ਨੇ ਸਾਡੇ ਨਾਲ ਕੋਈ ਐਸਾ ਵਰਤਾਅ ਨਹੀਂ ਵਰਤਿਆ ਤੇ ਤੁਸੀਂ ਉਹਨਾਂ ਨੂੰ, ਅਸੀਂ ਅਮਨਾ ਮਾਨ ਆ ਗਏ। ਬਿਲਕੁਲ ਅਮਨਾ ਮਾਨ ਨਾਲ ਆ ਗਏ। ਹਾਂ, ਬਹੁਤ ਵੱਧ ਟੁੱਕ ਹੋਈ ਆ, ਬਹੁਤ ਪੁੱਛੋ ਹੀ ਨਾ। ਹਾਂ, ਸਾਡੇ ਜਿਹੜਾ ਰਾਜਾ ਸੀ ਨਾ, ਉਹਦੇ ਪੁੱਤ ਸੀਗੇ ਦੋ, ਇੱਕ ਨਾ ਕੌਰ ਸੀ, ਇੱਕ ਨਾ ਟਿੱਕਾ ਸੀ। ਉਹ ਜਦੋਂ ਉਧਰੋਂ ਸੁਲਤਾਨਪੁਰ ਵੱਲੋਂ ਆਇਆ ਨਾ ਸਾਰਾ ਕਾਫਲਾ ਉੱਠ ਕੇ। ਅੱਛਾ। ਉਹ ਜਿਹੜਾ ਕੌਰ ਸੀ ਜਿਹੜੇ ਸ਼ਹਿਰ ਨਿਕਲ ਕੇ ਆ ਗਏ ਉਹਰਾ, ਉਹਨੇ ਆਰਡਰ ਕਰ ਦਿੱਤਾ ਪੁਲਿਸ ਨੂੰ, ਉੱਥੇ ਬਹੁਤ ਵੱਢ ਕੁੱਟ ਹੋਈ। ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਵੰਡ ਹੋਈ ਹੈ ਹਾਂ ਬਿਲਕੁਲ ਠੀਕ ਹੋਈ ਹੈ? ਸਾਡੀ ਵੰਡ ਠੀਕ ਨਹੀਂ ਹੋਈ, ਵਿੱਚੋਂ ਬੰਦੇ ਵਿਕ ਗਏ ਆ। ਬੰਦੇ ਵਿਕ ਗਏ। ਸਾਡੀ ਫਲੋਰ ਆ ਜਲੰਧਰੋਂ ਪਰੇ, ਉੱਥੋਂ ਤੱਕ ਹੱਦ ਸੀ। ਸਹੀ। ਕਾਗਜ਼ਾਂ 'ਚ ਇਹ ਲੁਧਿਆਣਾ, ਜਲੰਧਰ, ਗੁਰਦਾਸਪੁਰ, 5 ਜ਼ਿਲ੍ਹੇ ਜਿਹੜੇ ਨਾ, ਇਹ ਭਾਈ ਉਹਨਾਂ ਨੇ ਮਿਲ ਕੇ, ਉਦੋਂ ਵਜ਼ੀਰ ਸੀਗਾ ਲਿਆਕਤ ਅਲੀ। ਅੱਛਾ, ਲਿਆਕਤ ਅਲੀ। ਉਹ ਇਹਨਾਂ ਨੇ ਭਾਈ ਉਧਰ ਉਹਦੀ ਲੈ ਕੇ ਫਲੌਰ ਦੀ ਲਾਹੌਰ ਬਣਾਤਾ। ਅੱਛਾ। ਯਾਰ ਉਹ ਸਾਇਨ ਜੇ ਹੋ ਗਏ, ਹੁਣ ਸਾਇਨ ਤੋਂ ਅਸੀਂ ਵਜ਼ੀਰ ਦੇ ਸਾਇਨ ਹੋ ਜਾਣ ਤੇ ਬਾਕੀ ਦਿਆਂ ਨੇ ਫੇਰ ਕੀ ਕਰ। ਕਹਦੇ ਆਜ ਮਾੜਾ ਪਿੱਟਿਆ, ਹੁਣ ਕਹੇ ਲੋਹੜਾ ਮਾਰਿਆ, ਹੱਦ ਸਾਡੀ ਇੱਥੇ। ਅੱਜ ਪੰਜਾਬ ਇਕੱਠਾ ਹੁੰਦਾ ਬਈ ਤੁਸੀਂ ਇਹ ਸਾਇਨ ਕਰ ਬੈਠੇ ਹੋਣ, ਇੰਨਾ ਹੋਇਆ ਹੀ, ਬਾਕੀ ਕੋਈ ਨਹੀਂ। ਅੱਛਾ ਬਜ਼ੁਰਗੋ, ਹਾਂ ਜੀ।
ਤੁਸੀਂ ਜਦੋਂ ਦੱਸਿਆ ਕਿ ਪਹਿਲਾਂ ਸਭ ਕੁਝ ਠੀਕ ਠਾਕ ਸੀ, ਹੈ ਪਹਿਲੇ ਸਭ ਕੁਝ ਠੀਕ ਠਾਕ ਸੀ, ਹਾਂ, ਅਮਨ ਸੀ, ਪਿਆਰ ਸੀ, ਬਿਲਕੁਲ ਬਿਲਕੁਲ ਫਿਰ 47 ਚ ਕੀ ਹੋਇਆ ਕਿ ਵੱਢ ਟੁੱਕ ਹੋਈ? ਹੈ ਫਿਰ 47 ਵਿੱਚ ਕੀ ਹੋਇਆ ਕਿ ਵੱਢ ਟੁੱਕ ਹੋਈ? ਵੱਡ ਟੋਕ ਜਦੋਂ ਉੱਠੇ ਆ ਹਾਂ। ਵੱਡ ਟੋਕ ਇਸ ਤੋਂ ਹੋਈ ਆ ਵੀ ਹੁਣ ਇਧਰ ਜਿਹੜੇ ਲੋਕ ਸੀਗੇ ਇਧਰੋਂ ਗਏ ਕਿ ਨਹੀਂ ਹਿੰਦੂ ਸਿੱਖ ਗਏ ਆ ਤੇ ਉਹਨਾਂ ਦੇ ਨਾਲ ਜਾਸਤੀਆਂ ਹੋਣ ਲੱਗ ਗਈਆਂ, ਹੱਥ ਸੱਫੇ ਅਸੀਂ ਮਾਸੀ ਦੇ ਪੁੱਤ ਸੀ, ਉਹ ਗਏ ਉਹ ਪਿੱਟਣ ਤੇ ਸਾਡੇ ਨਾਲ ਉਧਰ ਮੁਸਲਮਾਨਾਂ ਆ ਕੀਤਾ, ਉਹਦੇ ਜਿਹੜੇ ਸੀਗੇ ਉਹ ਸਾਡੇ ਨਾਲ ਸਖਤੀਆਂ ਕਰਨ ਲੱਗ ਪਏ। ਏਦਾਂ ਹੀ ਹੋਇਆ, ਹੋਰ ਏਦਾਂ ਹੋਇਆ, ਏਦਾਂ ਹੀ ਆ। ਜਾਂ ਇਧਰੋਂ ਕੁਝ ਲੋਕਾਂ ਨੇ ਗੱਲਾਂ ਚਲਾਈਆਂ, ਇਧਰੋਂ ਮੌਲਵੀਆਂ ਨੇ ਸਪੀਕਰ ਖੋਲਤੇ, ਉੱਥੋਂ ਗੁਰਦੁਆਰਿਆਂ 'ਚ ਗਿਆਨੀਆਂ ਨੇ ਸਪੀਕਰ ਖੋਲਤੇ। ਨਹੀਂ ਮੌਲਵੀਆਂ ਨੇ ਕੀ ਹੈ। ਅੱਛਾ ਬਜ਼ੁਰਗੋ, ਹੁਣ 73 ਵਰੇ ਹੋ ਗਏ ਨੇ ਪੰਜਾਬ ਨੂੰ ਵੰਡੇ ਹੋਏ ਨੂੰ, ਠੀਕ ਆ, ਤੇ ਉਹ ਪਿੰਡ ਚੇਤੇ ਆਂਦਾ ਤੁਹਾਨੂੰ? ਪਿੰਡ? ਆਹੋ, ਪਿੰਡ ਜਿਹੜਾ ਮੇਰੀ ਤੇ ਨਜ਼ਰ ਦੇ ਵਿੱਚ ਸਾਰੇ ਪਿੰਡ ਵਾ, ਹਰ ਚੀਜ਼, ਜ਼ਮੀਨਾਂ, ਖੂਹ, ਜੋ ਕੁਛ ਵੀ ਹੈਗਾ ਅੱਖਾਂ ਦੇ ਸਾਹਮਣੇ ਸ਼ੀਸ਼ਾ ਵਾ। ਹਾਂ, ਅੱਖਾਂ ਬੰਦ ਵੇ ਇੱਥੇ ਕੋਈ ਤੇ ਮੈਂ ਆਪਣਾ ਪਿੰਡ ਲੱਭ ਲੋਗੇ? ਹਾਂ ਜੀ, ਉੱਥੇ ਜਾ ਕੇ ਵਾਗਾ ਬਾਰਡਰ ਤੁਹਾਨੂੰ ਛੱਡ ਦਈਏ ਅੱਗੇ, ਹਾਂ ਜੇ ਵਾਗੇ ਬਾਰਡਰ ਛੱਡ ਦਈਏ ਤੁਹਾਨੂੰ, ਹਾਂ ਪਿੰਡ ਅੱਗੇ ਲੱਭ ਲੋਗੇ? ਹਾਂ ਪਿੰਡ ਇਨਸ਼ਾਅੱਲਾ ਸਾਡੇ ਸੜਕ ਜਾਂਦੀ ਆ ਸਿੱਧੀ ਇਹ ਸਬਾਨ ਜਿਹੜੀ ਜਲੰਧਰ ਨੂੰ ਜਾਂਦੀ ਅੰਮ੍ਰਿਤਸਰੋਂ। ਹਾਂ ਹਾਂ, ਅਸੀਂ ਉਹਦੇ ਤੇ ਨੇੜੇ ਹੀ ਆ, ਕੋਲ ਹੀ ਸੜਕ ਦੇ। ਹਬੀਰਾ ਸੁਣਿਆ? ਉਹ ਤੁਸੀਂ ਉਧਰ ਰਹਿੰਦੇ ਹੋ? ਹਬੀਰਾ ਆ ਮਿਲ ਹੈ ਉੱਥੇ। ਮਿਲ ਬੜੀ ਮਸ਼ਹੂਰ ਸੀ, ਮੈਂ ਚੱਲਦੀ ਆ ਹੁਣ। ਮੈਂ ਤੇ ਅੱਜ ਕੱਲ ਦਾ ਜਾਮਾ ਮੈਨੂੰ ਅੱਛਾ, ਉਹ ਭਾਈ ਸਾਡੀ ਛੋਟੀ ਸੀ ਮੇਰੀ ਚ ਲੱਗੀ ਆ। ਅੱਛਾ, ਜਦੋਂ ਉਹ ਮਿਲ ਲੱਗ ਗਈ ਨਾ ਤੇ ਉਦੋਂ ਤੇ ਗੱਲ ਸਾਡੇ ਇੰਨੀ ਸਰਾਣ ਫੇ ਹੋ ਗਈ ਨਾ, ਕਿਉਂ ਸਾਡੇ ਕਮਾਲ ਬਹੁਤ ਹੁੰਦਾ। ਅੱਛਾ, ਤੇ ਮਿਲ ਚੱਲ ਪਈ, ਮਿਲ ਤੇ ਲਈ ਜਾਣਾ ਵੱਢ ਕੇ ਛਿੱਲ ਕੇ ਮਾਲ ਨੂੰ ਪੱਠੇ ਪਾਈ ਜਾਣੇ, ਕਮਾਲ ਰੋਟੇ ਦੇਈ ਜਾਣਾ। ਉਦੋਂ ਲੋਕਾਂ ਦੇ ਰੋਜ਼ ਬਹੁਤ ਹੋ ਗਿਆ। ਅੱਛਾ ਅੱਛਾ ਬਜ਼ੁਰਗੋ, ਹੁਣ ਦਿਲ ਕਰਦਾ ਜਾਣ ਨੂੰ? ਉਹ ਦਿਲ ਤੇ ਮੈਂ ਕਹਿਣਾ ਵੀ ਗੱਲ ਛੱਡ ਦੇ। ਉਹ ਧਰਤੀ ਨਾਲ ਪਿਆਰ ਹੈ ਨਾ, ਸੱਚੀ ਕਰੇ ਨਾ, ਤੇ ਅਸੀਂ ਤੇ ਖਣੀ ਪਾਈ 8 ਪੈਰਾਂ ਦੇ ਵਿੱਚ ਇੱਕ ਵਾਰੀ ਸਾਰੇ ਨਜ਼ਰ ਫਿਰਦੀ ਰਹਿੰਦੀ ਆ। 8 ਪੈਰਾਂ 'ਚ ਇੱਕ ਵਾਰੀ? ਇੱਕ ਵਾਰਾਂ ਅੱਖਾਂ ਦੇ ਵਿੱਚ ਜ਼ਰੂਰੀ। ਕਈ ਵਾਰੀ ਭਾਈ ਅਜੇ ਵੀ ਖੂਹਾਂ ਤੇ ਚਲੇ ਜਾਂਦੇ ਆ, ਰੁੱਟੇ ਪਏ ਉਹ ਲਾ ਕੇ ਚਲੇ ਜਾਂਦੇ ਆ। ਪਿਆਰ ਹੀ ਉਸ ਧਰਤੀ ਨਾਲ ਬਹੁਤ ਸੀ, ਗੱਲ ਹੀ ਛੱਡੋ। ਬਜ਼ੁਰਗੋ, ਜਿਹੜਾ ਹੁਣ ਤੁਹਾਡਾ ਪਿਆਰ ਹੈ ਨਾ, ਇਹੀ ਜੋੜੇ ਰੱਖਦਾ ਹੈ। ਹਾਂ, ਤੁਹਾਡਾ ਜਿਹੜਾ ਪਿਆਰ ਹੈ ਨਾ ਪੁਰਾਣਾ, ਇਹੀ ਦੋਵੇਂ ਪੰਜਾਬਾਂ ਨੂੰ ਜੋੜੇ ਰੱਖਦਾ। ਤੇ ਆਪਾਂ ਵੀ ਇਹ ਕਹਾਣੀਆਂ ਜਿਹੜੀਆਂ ਨੇ ਉਹ ਇਸੇ ਕਰਕੇ ਐਵੇਂ ਕਹੀਏ, ਬਹੁਤ ਪਿਆਰ। ਸਾਡਾ ਪਿਆਰ ਆ ਗਾਂ। ਹੁਣ ਇਹ ਯਾਦਾਂ ਜਿਹੜੀਆਂ ਹੈ ਨਾ, ਉਹ ਮੇਰੀ ਗੱਲ ਸੁਣ ਲਓ। ਹੁਣ ਇੱਥੇ ਉਹ ਤਰੀਕ ਮੁਕਰਰ ਹੋਈ ਜਦੋਂ ਆਜ਼ਾਦ ਹੋਏ ਆ, ਤੇ ਝੰਡੀਆਂ ਚੜ੍ਹਦੀਆਂ ਉਧਰ ਵੀ ਇੱਧਰ ਵੀ, ਤੇ ਸਾਡੀ ਉਧਰ ਨੂੰ ਰੋਟੀ ਛੁੱਟ ਜਾਂਦੀ ਹੈ। ਸੱਚੀ ਪੁੱਛੇ, ਉਹ ਸ਼ੀਸ਼ਾ ਸਾਹਮਣੇ ਸਾਰਾ ਯਾਦ ਆ ਜਾਂਦਾ, ਹਰ ਚੀਜ਼ ਨਜ਼ਰ ਆ ਜਾਂਦੀ। ਹੁਣ ਇਹਨਾਂ ਨੂੰ ਕੀ ਪਤਾ, ਜਿਹੜੇ ਇੱਧਰ ਜੰਮੇ ਪਲੇ ਆ, ਇਹਨਾਂ ਨੂੰ ਕੀ ਪਤਾ ਉਹ ਚੀਜ਼ ਦਾ। ਬਿਲਕੁਲ ਹਕੀਕਤ। ਹਾਂ, ਇਹ ਗੱਲ। ਵੇਲਾ ਕਿਹੜਾ ਚੰਗਾ ਸੀ? ਇਹ ਅੱਜ ਦਾ ਵੇਲਾ ਚੰਗਾ ਕਿ ਉਹ ਵੇਲਾ ਚੰਗਾ ਸੀ? ਹਾਂ, ਅੱਜ ਦਾ ਵੇਲਾ ਚੰਗਾ ਕਿ ਉਹ ਵੇਲਾ ਚੰਗਾ ਸੀ? ਉਹੀ ਗੱਲ ਇਹ ਆ ਵੀ ਹੁਣ ਇੱਥੇ ਦਿੱਤਾ ਵੀ ਬੜਾ। ਸਾਨੂੰ ਸਾਡੇ ਦਿਲ ਨੂੰ ਉਹ ਸਕੂਨ ਹੈ, ਸੱਚੀ ਗੱਲ। ਸਾਡੇ ਦਿਲਾਂ ਨੂੰ ਸਕੂਨ ਨਹੀਂ, ਇਹਨਾਂ ਨੂੰ ਸਕੂਨ। ਇਹ ਤਾਂ ਭਾਈ ਹੁਣ ਕਿਉਂ ਅਸੀਂ ਉਸ ਧਰਤੀ 'ਚ ਪਲੇ ਆ, ਉਹ ਧਰਤੀ ਦੀ ਮੁਹੱਬਤ, ਉਹ ਧਰਤੀ ਦਾ ਰਹਿਣਾ ਬਹਿਣਾ, ਕੋਈ ਕਿਸੇ ਨਾਲ ਖਿਲਾਫ, ਕੋਈ ਕਿਸੇ ਨਾਲ ਗੱਲ ਉਸ ਜ਼ਮਾਨੇ 'ਚ ਨਹੀਂ ਸੀ। ਉਸ ਜ਼ਮਾਨੇ 'ਚ ਸਾਡੀ ਉਸ ਧਰਤੀ ਨਾਲ ਮੁਹੱਬਤ ਬਹੁਤ। ਇਹ ਸਿਆਸਤਦਾਨ ਨੇ ਵੰਡੀਆਂ ਪਾ ਕੇ ਤੇ ਜਨਾਬ ਪੈੜੇ ਬੇਰੀਆਂ ਪਾਤੀਆਂ ਸਾਡੀ। ਕੋਈ ਸੁਨੇਹਾ ਦੇਣਾ ਉੱਥੇ ਪਿੰਡ 'ਚ? ਉਹ ਪਿੰਡ 'ਚ ਉੱਥੇ ਮੈਂ ਸੁਨੇਹਾ ਕਹਿਨੂੰ ਹੁਣ ਦੇਣਾ, ਕੋਈ ਸਲਾਮ ਦੁਆ ਪਿੰਡ ਵਾਸੀਆਂ ਨੂੰ? ਦੇਖੋ ਜੀ, ਵਾਸਤੇ ਆ ਵੀ ਜਿਹੜਾ ਮੈਂ ਹੁਣ ਹਿੰਦੂਆਂ ਦਾ ਘਰ ਤੈਨੂੰ ਦੱਸਿਆ, ਆਹੋ, ਉਹ ਗੋਪਾਲ ਦਾ? ਹਾਂ, ਗੋਪਾਲ ਦਾ। ਉਹਦੇ ਮੁੰਡੇ ਨਾਲ ਸੀਗਾ ਕਸ਼ਮੀਰੀ, ਇੱਕ ਨਾ ਨਾਥਾ ਸੀ। ਤੇ ਹੁਣ ਉਹਨਾਂ ਦੀ ਸ਼ਾਖ ਉੱਥੇ ਹੋਵੇ, ਕੋਈ
ਵੀ ਜਾਂ ਉਹ ਮਰ ਗਏ ਜਾਂ ਹੈਗੇ ਆ ਤੇ ਸੁਨੇਹਾ ਤੇ ਇਹ ਸੀ ਨਾ ਵੀ ਜੇ ਉਹ ਹੁੰਦੇ ਤੇ ਅਸੀਂ ਰਾਜੀ ਬਾਜੀ ਆਪਣਾ ਕੋਈ ਸੁਨੇਹਾ ਦਿੰਦੇ ਖੁਸ਼ ਖਰੀ ਦੱਸਦੇ ਇੱਧਰ ਦਾ ਸਾਨੂੰ ਤਾਂ ਪਤਾ ਵੀ ਉੱਥੇ ਬੈਠੇ ਆ ਤੇ ਹੁਣ ਉਹ ਗਾਂ ਹਾਲਾਤਾਂ ਦਾ ਸਾਨੂੰ ਪਤਾ ਹੀ ਨਹੀਂ ਤੇ ਉਹਨਾਂ ਨੂੰ ਸੁਨੇਹਾ ਕੀਤਾ। ਲਓ ਜੀ ਬਹੁਤ ਪਿਆਰ ਪਿੰਡ ਵਾਸੀਓ ਜਿਹੜਾ ਬਜ਼ੁਰਗਾਂ ਨੇ ਹਾਂ ਨਾਥਾ ਸੀ ਉਹਦਾ ਮੁੰਡਾ ਇੱਕ ਕਸ਼ਮੀਰੀ ਪਿੰਡ ਕਿਹੜਾ ਸੀ ਤੁਹਾਡਾ? ਬਾਮੂਵਾਲ। ਬਾਮੂਵਾਲ ਗੋਪਾਲ ਤੇ ਉਹਨਾਂ ਦੇ ਬੱਚਿਆਂ ਨੂੰ ਸਲਾਮ ਦੁਆ ਦਾ ਸੁਨੇਹਾ ਵਾ। ਜੇ ਤੁਸੀਂ ਤੁਹਾਡੇ ਅੱਗੇ ਬੱਚੇ ਵੀ ਜਿਉਂਦੇ ਆ, ਰੱਬ ਸੋਹਣਾ ਤੁਹਾਡੀ ਵੀ ਹਯਾਤੀ ਕਰੇ, ਜੇ ਤੁਹਾਡੇ ਬੱਚੇ ਵੀ ਜਿਉਂਦੇ ਆ ਤੇ ਤੁਸੀਂ ਜ਼ਰੂਰ ਪੰਜਾਬੀ ਲਹਿਰ ਦੀ ਟੀਮ ਨਾਲ ਰਾਬਤਾ ਕਰੋ ਤਾਂ ਕਿ ਤੁਹਾਡੇ ਰਾਬਤੇ ਨਾਲ ਬਜ਼ੁਰਗਾਂ ਦੀ ਗੱਲਬਾਤ ਕਰਾ ਸਕੀਏ। ਬੜੀ ਤਜੱਸਸ ਆ ਇਹਨਾਂ ਨੂੰ ਆਪਣੇ ਪਿੰਡ ਵਾਸੀਆਂ ਦੇ ਨਾਲ ਗੱਲ ਕਰ। ਲਓ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਪੁਰਾਣੀਆਂ ਸਾਂਝਾਂ, ਉਹ ਪੁਰਾਣੀਆਂ ਪ੍ਰੀਤਾਂ ਜਿਹੜੀਆਂ ਨੇ ਜੋ ਬਜ਼ੁਰਗਾਂ ਨੇ ਵੇਖਿਆ। ਇਹ ਆਖਰੀ ਜਨਰੇਸ਼ਨ ਹੈਗੀ ਹੈ, ਆਖਰੀ ਪੀੜ੍ਹੀ ਹੈਗੀ ਹੈ ਜੋ ਸਾਨੂੰ ਉਹ ਗੱਲਾਂ ਦੱਸ ਸਕਦੀ ਹੈ। ਅਸੀਂ ਬਹੁਤ ਹੀ ਇਹੋ ਜਿਹੇ ਘੱਟ ਬਜ਼ੁਰਗਾਂ ਨੂੰ ਲੱਭ ਸਕਦੇ ਹਾਂ ਜਿਨ੍ਹਾਂ ਦੀ ਉਮਰ 100 ਸਾਲ ਜਾਂ ਇਸ ਤੋਂ ਉੱਪਰ ਹੁੰਦੀ ਹੈ। ਔਰ ਤੁਸੀਂ ਵੇਖਿਆ ਕਿ ਬਜ਼ੁਰਗਾਂ ਨੇ ਦੱਸਿਆ ਕਿ ਮੈਂ ਹਰ ਦਿਨ ਦੇ ਵਿੱਚ 8 ਪੈਰਾਂ ਦੇ ਵਿੱਚ ਜ਼ਰੂਰ ਇੱਕ ਵਾਰੀ ਪਿੰਡ ਜਾਣਾ ਵਾ, ਆਪਣੇ ਖਿਆਲਾਂ ਦੇ ਵਿੱਚ, ਆਪਣੇ ਜਜ਼ਬਾਤ ਦੇ ਨਾਲ। ਸੋ ਇਹ ਕਹਾਣੀਆਂ ਜਿਹੜੀਆਂ ਨੇ ਉਹ ਤਾਂ ਕਰਕੇ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਅਸੀਂ ਆਜ਼ਾਦੀ ਮਨਾਉਂਦੇ ਹਾਂ ਉਹ ਆਜ਼ਾਦੀ ਅਸਲ ਦੇ ਵਿੱਚ ਹੈ ਕੀ। ਹਜ਼ਾਰਾਂ ਸਾਲਾਂ ਤੋਂ ਇਕੱਠੇ ਹਿੰਦੂ, ਸਿੱਖ, ਮੁਸਲਮਾਨ ਜਿਹੜੇ ਇਕੱਠੇ ਬੈਠੇ ਸੀ, ਜਿਹੜਾ ਰਾਜ ਉਹਦੇ ਤੇ ਕਰ ਰਿਹਾ ਸੀ, ਉਹਦਾ ਸ਼ਾਇਦ ਕੋਈ ਇੱਕ ਬੰਦਾ ਵੀ ਜੀ ਨਾ ਮਰਿਆ ਹੋਵੇ, ਲੇਕਿਨ ਸਾਡੇ 10 ਲੱਖ ਲੋਕ ਮਾਰ ਦਿੱਤੇ ਗਏ। ਅਸੀਂ ਕਦੇ ਵੀ ਇਹ ਨਹੀਂ ਸੋਚਦੇ ਕਿ ਆਖਰ ਇਸ ਤਰ੍ਹਾਂ ਦਾ ਕੀ ਹੋਇਆ ਕਿ ਸਾਡੇ ਦੇ ਵਿਚਕਾਰ ਸਿਆਸਤਦਾਨਾਂ ਨੇ ਸਾਡੇ ਐਸੀ ਕਿਹੜੀ ਨਫ਼ਰਤ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਸਾਡੇ ਦਿਲਾਂ 'ਚ ਪਾ ਦਿੱਤੀ ਕਿ ਪਿਛਲੇ 73 ਸਾਲਾਂ ਤੋਂ ਅਸੀਂ ਇਕੱਠੇ ਨਹੀਂ ਹੋ ਪਾ ਰਹੇ। ਇਕੱਠੇ ਹੋਣ ਤੇ ਦੂਰ ਦੀ ਗੱਲ ਆ, ਸਾਡੇ ਜਿਹੜੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ ਉਹਦੇ 'ਚ ਦਰਵਾਜ਼ੇ ਤੱਕ ਨਹੀਂ ਬਣ ਪਾ ਰਹੇ, ਜਿਨ੍ਹਾਂ ਦਰਵਾਜ਼ਿਆਂ ਰਾਹੀਂ ਇਹ ਬਜ਼ੁਰਗ ਜਿਹੜੇ ਨੇ ਉਹ ਆਪਣੇ ਉਸ ਧਰਤੀ ਮਾਂ ਤੱਕ ਜਾ ਸਕਣ ਜਿੱਥੇ ਉਹਨਾਂ ਦਾ ਜਨਮ ਹੋਇਆ। ਆਪਣੀ ਜ਼ਿੰਦਗੀ ਦਾ ਬੇਸ਼ਤਰ ਹਿੱਸਾ ਬਲਕਿ ਜਵਾਨੀ ਤੱਕ ਉੱਥੇ ਗੁਜ਼ਾਰ ਦਿੱਤੀ। ਲੇਕਿਨ ਅੱਜ ਇਹਨਾਂ ਬਜ਼ੁਰਗਾਂ ਦੀ ਕਹਾਣੀ ਨੂੰ ਕੋਈ ਵੀ ਪੇਸ਼ ਨਹੀਂ ਕਰਦਾ, ਕੋਈ ਵੀ ਮੀਡੀਆ, ਕੋਈ ਵੀ ਲਿਖਾਰੀ, ਕੋਈ ਨਾਵਲ ਨਿਗਾਰ, ਕੋਈ ਪੱਤਰਕਾਰ ਇਹਨਾਂ ਦੀ ਕਹਾਣੀ ਨਹੀਂ ਦੱਸਦਾ। ਬਹੁਤ ਹੀ ਐਸੇ ਘੱਟ ਲੋਕ ਨੇ ਜਿਹੜੀ ਇਹਨਾਂ ਦੀ ਕਹਾਣੀ ਆਪ ਜੀ ਦੇ ਰੂਬਰੂ ਲੈ ਕੇ ਜਿਹੜੀ ਹੈ ਉਹ ਲੈ ਕੇ ਆਉਂਦੇ ਰਹਿੰਦੇ ਆ। ਅਸੀਂ ਉਹਨਾਂ ਸਾਰਿਆਂ ਲੋਕਾਂ ਨੂੰ ਸਲਾਮ ਪੇਸ਼ ਕਰਦੇ ਨੇ ਤੇ ਇਹ ਕੋਸ਼ਿਸ਼ ਜਿਹੜੀ ਹੈ ਹਮੇਸ਼ਾ ਤੋਂ ਹੀ ਸਾਡੀ ਜਾਰੀ ਰਹੇਗੀ। ਇਸ ਤਰ੍ਹਾਂ ਦੇ ਬਜ਼ੁਰਗਾਂ ਦੀ, ਇਸ ਤਰ੍ਹਾਂ ਦੀਆਂ ਪਿੰਡਾਂ ਦੀਆਂ ਕਹਾਣੀਆਂ, ਮਾਣਵੱਤਾਂ, ਸ਼ਖਸੀਅਤਾਂ ਦੀ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।